ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ। ਸੋ ਪ੍ਰੋਗਰਾਮ 'ਚ ਕਰਦੇ ਹਾਂ ਮਿੰਟੂ ਜੀ ਨੂੰ ਸ਼ਾਮਿਲ ਤੇ ਫਿਰ ਅੱਗੇ ਵਧਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਨੰਬਰ ਹੈ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕੀਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੁਣਾਂ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਹਾਂ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਤੇ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਚੱਲੀਏ ਤਾਂ ਸਾਨੂੰ ਗੇੜਾ ਕੱਢਣਾ ਪੈਣਾ ਹੈ ਇੱਧਰ ਜੰਮੂ ਕਸ਼ਮੀਰ ਵਾਲੇ ਬੰਨੇ ਦਾ। ਉੱਥੋਂ ਉਮਰ ਅਬਦੁੱਲਾ ਹੁਣੀ ਅੱਜ ਬੋਲਦੇ ਨਜ਼ਰ ਆਏ ਨੇ। ਉਹਨਾਂ ਦੀ ਕਲਿੱਪ ਖਾਸਾ ਵਾਇਰਲ ਹੋ ਰਹੀ ਹੈ। ਬੋਲਦਿਆਂ ਸਾਰ ਹੀ ਯਕਦਮ ਕਿ ਕਹਿੰਦੇ ਵੀ ਪੰਜਾਬ ਨੂੰ ਪਾਣੀ ਕਿਉਂ ਦੇਵਾਂ, ਤੇ ਨਾਲ ਦੀ ਨਾਲ ਉਹ ਵੱਖ-ਵੱਖ ਐਕਟਾਂ ਦੀਆਂ ਗੱਲ ਕਰਦੇ ਨੇ ਤੇ ਪੰਜਾਬ ਦੇ ਪਾਣੀ ਦੀ ਵੀ ਗੱਲ ਕਰਦੇ ਨੇ। ਕਹਿੰਦੇ ਸਾਡੇ ਇੱਥੇ ਨਲਕੇ ਸੱਖਣੇ ਪਏ ਨੇ, ਨਾ ਸੁੱਕੇ ਪਏ ਨੇ, ਤੇ ਅਸੀਂ ਪਾਣੀ ਕਿੱਦਾਂ ਦੇ ਦਈਏ। ਇਹ ਸਾਰੀ ਗੱਲਬਾਤ ਹੁਣ ਨਵਾਂ ਐਂਗਲ ਕੀ ਹੈ ਜੀ ਪਾਣੀ ਨੂੰ ਲੈ ਕੇ? ਦੇਖੋ ਗੁਰਪ੍ਰੀਤ ਜੀ, ਥੋੜਾ ਜਿਹਾ ਆਪਾਂ ਇਸ ਚੀਜ਼ ਨੂੰ ਸਮਝੀਏ। ਤੁਹਾਨੂੰ ਯਾਦ ਹੋਣਾ ਹੈ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜੋ ਪਿਛਲੇ ਦਿਨਾਂ ਦੇ ਵਿੱਚ ਭੇੜ ਹੋਇਆ, ਕਸ਼ੀਦਗੀ ਵਧੀ। ਇਸ ਦਰਮਿਆਨ ਇੰਡੀਆ ਨੇ ਪਾਕਿਸਤਾਨ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚੁਫੇਰਿਓਂ ਘੇਰਨ ਦਾ ਯਤਨ ਕੀਤਾ ਸੀਗਾ। ਦੇਖੋ, ਸਫਲਤਾ ਅਸਫਲਤਾ ਇੱਕ ਵੱਖਰਾ ਵਿਸ਼ਾ ਹੁੰਦਾ ਹੈ ਤੇ ਕੂਟਨੀਤੀ ਜਿਹੜੀ ਹੁੰਦੀ ਆ ਉਹਦੇ ਪੈਂਤੜੇ, ਉਹਨਾਂ ਦੀ ਆਜ਼ਮਾਇਸ਼ ਇੱਕ ਵੱਖਰਾ ਵਿਸ਼ਾ ਹੁੰਦਾ ਹੈ। ਤਾਂ ਕੌਮਾਂਤਰੀ ਪੱਧਰ ਤੇ ਜਾਂ ਹੋਰ ਅਰਥਚਾਰੇ ਦੇ ਮਾਮਲੇ ਦੇ ਵਿੱਚ ਆਰਥਿਕ ਮਸਾਇਲ ਜਿਹੜੇ ਹੁੰਦੇ ਨੇ, ਉਹਨਾਂ ਦੀ ਘੇਰਾਬੰਦੀ ਤੋਂ ਇਲਾਵਾ ਇੱਕ ਜਲ ਘੇਰਾਬੰਦੀ ਸੀ ਪਾਕਿਸਤਾਨ ਦੀ। ਉਹਨਾਂ ਦੇ ਕੁਝ ਇਲਾਕਿਆਂ ਦੇ ਵਿੱਚ ਵਹਿੰਦਾ ਦਰਿਆ ਤੇ ਬਿਲਕੁਲ ਸਖਣਾ ਹੋ ਗਿਆ ਨਾ ਪਾਣੀ ਤੋਂ, ਜਿਵੇਂ ਚਨਾਬ ਹੈ ਸ਼ਾਇਦ। ਹੁਣ ਇੰਡੀਆ ਇੱਕ ਬਹੁਤ ਕਾਹਲੀ ਨਾਲ ਵੱਡੇ ਪ੍ਰੋਜੈਕਟ ਤੇ ਕੰਮ ਕਰਨ ਨੂੰ ਫਿਰਦਾ ਹੈ। ਪਹਿਲਾਂ ਇਹਨਾਂ ਨੇ ਟੀਚਾ ਮਿੱਥਿਆ ਸੀਗਾ ਕਿ 3 ਕੁ ਸਾਲਾਂ 'ਚ 126 ਕੁ ਕਿਲੋਮੀਟਰ ਸ਼ਾਇਦ ਲੰਬਾਈ ਹੈ। ਦੇਖੋ, ਇਹ ਅੱਜ ਜਿਹੜਾ ਮੁੱਦਾ ਇਹ ਬੋਲ ਰਹੇ ਨੇ, ਮੈਂ ਤੁਹਾਨੂੰ ਦੱਸਾਂ, ਮੈਂ ਪਿਛਲੇ ਦਿਨ ਹੀ ਇੱਕ ਅੰਗਰੇਜ਼ੀ ਅਖਬਾਰ 'ਚ ਆਰਟੀਕਲ ਪੜ੍ਹਿਆ ਸੀ ਉਹਦੇ ਬਾਬਤ। ਮੈਂ ਤਾਂ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਤੁਹਾਨੂੰ ਕਿਤੋਂ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰਨ ਦੀ ਜ਼ਰੂਰਤ ਨਾ ਪਵੇ ਕਿ ਮੁੱਦਾ ਉੱਠਿਆ ਕਿ ਹੋਰ ਸਾਡਾ ਕਿਹੜਾ ਉਹਦੇ ਨਾਲ ਕੋਈ ਮੋਗਾ ਸਾਂਝਾ ਹੈ। ਦਰਅਸਲ ਕੀ ਆ ਕਿ ਕੇਂਦਰ ਦੀ ਇੱਕ ਯੋਜਨਾ ਆ ਕਿ ਇੱਕ ਲਿੰਕ ਨਹਿਰ ਜਿਹੜੀ ਆ ਉਹ ਬਣਾ ਕੇ ਤੇ ਇੱਧਰ ਪੰਜਾਬ ਵਾਲੀ ਸਾਈਡ ਲੈ ਆਉਂਦੀ ਜਾਵੇ। ਠੀਕ ਹੈ ਜੀ, ਪਾਣੀ ਚੈਨਲਾਈਜ਼ ਕਰਕੇ। ਤੇ ਉਹ ਪਾਣੀ ਆਗਾ ਫਿਰ ਜਿਹੜਾ ਵੰਡਵਾ ਉਹ ਕੁਝ ਪੰਜਾਬ ਵਰਤ ਲਵੇ, ਕੁਝ ਹਰਿਆਣਾ ਵਰਤ ਲਵੇ ਤੇ ਕੁਝ ਰਾਜਸਥਾਨ। ਆ ਗਈ ਸਮਝ? ਮਤਲਬ ਕਿ ਜਿਵੇਂ ਆਪਾਂ ਦੇਖਦੇ ਹਾਂ BBMB ਤੋਂ ਪਾਣੀ ਦਾ ਰੇੜਕਾ ਹੋਇਆ ਅੱਗੇ, ਤਾਂ ਉੱਥੇ ਸਾਰੇ ਸਟੇਕ ਹੋਲਡਰ ਸੀ ਨਾ, ਵੀ ਜਿਹੜੇ ਇਹ ਰਾਜ ਆ ਜਿਨ੍ਹਾਂ ਦੇ ਵਿੱਚ ਖੇਤੀ ਲਈ ਪਾਣੀ ਵਰਤਿਆ ਜਾਂਦਾ ਹੈ ਜਾਂ ਹੋਰ ਜ਼ਰੂਰਤਾਂ ਲਈ ਪਾਣੀ ਵਰਤਿਆ ਜਾਂਦਾ ਹੈ, ਕਿ ਬਈ ਇਹਨਾਂ ਨੂੰ ਪਾਣੀ ਵਧਵਾ ਦੇ ਦਿੱਤਾ ਜਾਵੇ। ਇਹ ਯੋਜਨਾ ਇਹਨਾਂ ਨੇ ਬਹੁਤ ਤੇਜ਼ੀ ਨਾਲ ਹੁਣ ਅਮਲ 'ਚ ਲਿਆਉਣੀ ਆ ਜੇ ਸਾਰਾ ਕੁਝ ਠੀਕ ਰਿਹਾ। ਕਿਉਂਕਿ ਦੇਖੋ, ਉਹਨਾਂ ਦਾ ਪਾਣੀ ਰੋਕਣਾ, ਇੰਡਸ ਵਾਟਰ ਟ੍ਰੀਟੀ ਫਿਲਹਾਲ ਤੁਹਾਨੂੰ ਪਤਾ ਸਸਪੈਂਡਡ ਹੈ। ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤੁਹਾਨੂੰ ਪਤਾ ਹੀ ਆ ਨਾ ਕਿ ਹੜ੍ਹਾਂ ਦਾ ਪਾਣੀ ਆਉਣਾ। ਹੜ੍ਹਾਂ ਦਾ ਪਾਣੀ ਕਿਵੇਂ ਰੋਕ ਲਓਗੇ ਤੁਸੀਂ? ਬਗੈਰ ਕਿਸੇ ਮੈਨੇਜਮੈਂਟ ਦੇ, ਬਗੈਰ ਕਿਸੇ ਪ੍ਰਬੰਧ ਦੇ ਕਿਵੇਂ ਰੋਕੋਗੇ ਪਾਣੀ? ਪਾਣੀ ਪਾਕਿਸਤਾਨ ਨੂੰ ਜਾਏਗਾ, ਉਹਦਾ ਕੁਦਰਤੀ ਵਹਾਅ ਹੈ ਨਾ।
ਤਾਂ ਉਸ ਵਾਸਤੇ ਤੁਹਾਨੂੰ ਕੁਝ ਡੈਮ ਬਣਾਉਣੇ ਪੈਣਗੇ, ਕੁਝ ਪਾਣੀ ਚੈਨਲਾਈਜ਼ ਜਿਹੜਾ ਹੈ ਉਹ ਕਰਕੇ ਤੁਹਾਨੂੰ ਦੂਜੇ ਪਾਸੇ ਲਿਜਾਣਾ ਪਊਗਾ। ਇਹ ਕਹਿੰਦੇ ਨੇ ਕਿ ਬਈ ਪਾਣੀ ਮੈਂ ਕਿਉਂ ਦੇਵਾਂ ਪਾਣੀ। ਵੈਸੇ ਦੇਖੋ, ਅੰਨੀ ਨੁਕਤਾਚੀਨੀ ਤੋਂ ਪਹਿਲਾਂ ਤੇ ਸਾਨੂੰ ਇਹ ਵੇਖਣਾ ਪਊਗਾ ਕਿ ਕੀ ਸਾਡਾ ਹੱਕ ਬਣਦਾ ਇਸ ਤਰ੍ਹਾਂ, ਜਾਂ ਤਾਂ ਅਸੀਂ ਇਸ ਗੱਲ ਤੇ ਪਹਿਰਾ ਦਈਏ ਵੀ ਕੇਂਦਰ ਸਰਕਾਰ ਵੇਖੇ ਜੇ ਉਹ ਸਾਨੂੰ ਪਾਣੀ ਦੇਣਾ ਚਾਹੁੰਦੀ ਆ, ਕਿਉਂਕਿ ਇੰਨਾ ਪਾਣੀ ਕਸ਼ਮੀਰ ਦੇ ਤਾਂ ਕੰਮ ਆਉਣਾ ਵੀ ਨਹੀਂ ਜੀ। ਮਤਲਬ ਕਿ ਜੇ ਆਪਾਂ ਦੇਖੀਏ ਕੁਝ ਕਿਊਸੈਕ ਉਹਨਾਂ ਦੀ ਤਾਂ ਜ਼ਰੂਰਤ ਹੋਏਗੀ, ਸਾਰਾ ਪਾਣੀ ਤਾਂ ਹੁਣ ਜੇ ਰੋਕਿਆ ਜਾਂਦਾ ਤੇ ਉਹਦੀ ਵਰਤੋਂ ਤੇ ਹੋਣੀ ਨਹੀਂ। ਜਿਹੜਾ ਵਾਫਰ ਪਾਣੀ ਆ ਜੇ ਕੇਂਦਰ ਸਾਨੂੰ ਦਿੰਦਾ ਤਾਂ ਕੋਈ ਇਨਕਾਰ ਨਹੀਂ, ਪਰ ਅਸੀਂ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਆ, ਜੇ ਅੰਨ੍ਹੇਵਾਹ ਅਸੀਂ ਕਹੀਏ ਕਿ ਦੂਜੇ ਦੇ ਹੱਕ ਲੁੱਟ ਕੇ ਸਾਨੂੰ ਦੇ ਦਿਓ, ਤੇ ਫਿਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਕਿ ਸਾਡੇ ਹੱਕਾਂ ਦੀ ਲੁੱਟ ਬੰਦ ਕਰੋ ਵੀ? ਫਿਰ ਤੇ ਅਸੀਂ ਦੋਗਲੇ ਆ। ਤਾਂ ਪਹਿਲਾਂ ਤੇ ਸਾਨੂੰ ਇਹ ਸਮਝਣਾ ਪਵੇਗਾ, ਠੀਕ ਹੈ ਨਾ ਜੀ, ਕਿ ਐਕਟ ਵਗੈਰਾ ਜੋ ਗਿਣਾ ਰਹੇ ਨੇ ਉਹਨਾਂ ਦੀ ਗੱਲ ਦਰੁਸਤ ਹੋ ਸਕਦੀ, ਮੈਂ ਸਾਰੀ ਵੀਡੀਓ ਨਹੀਂ ਦੇਖੀ। ਮੈਂ ਤੁਹਾਨੂੰ ਇਹਦਾ ਪਿਛੋਕੜ ਦੱਸ ਦਿੱਤਾ ਕਿ ਇਹ ਬਿਆਨ ਆਇਆ ਕਿਉਂ, ਇਹਦੇ ਪਿੱਛੇ ਕਿਸ ਤਰ੍ਹਾਂ ਦੇ ਕਹਿ ਲਓ ਕਿ ਕਾਰਕ ਨੇ, ਕਿਸ ਤਰ੍ਹਾਂ ਦੀਆਂ ਯੋਜਨਾਵਾਂ ਨੇ, ਕਿਸ ਤਰ੍ਹਾਂ ਦੀ ਪੇਸ਼ਬੰਦੀ ਹੋ ਰਹੀ ਆ ਕੇਂਦਰ ਵੱਲੋਂ, ਉਹ ਸਾਰਾ ਕੁਝ ਤੁਹਾਨੂੰ ਦੱਸ ਦਿੱਤਾ ਕਿ ਬੈਕਡੋਰ ਤੇ ਕੀ ਚੱਲਦਾ ਪਿਆ ਵਾ। ਤਾਂ ਇਹਨੂੰ ਪਤਾ ਹੈ ਉਮਰ ਅਬਦੁੱਲਾ ਨੂੰ ਕਿ ਮੇਰੇ ਕਾਰਜਕਾਲ ਦੇ ਦੌਰਾਨ ਹੀ ਇਹ ਸਭ ਕੁਝ ਕਰਨਗੇ, ਤਾਂ ਉਹ ਤੋਂ ਪਹਿਲਾਂ ਮੈਂ ਆਪਣੀ ਰਾਜਨੀਤੀ ਨੂੰ ਸਥਿਰ ਰੱਖਣ ਵਾਸਤੇ, ਸਾਫ਼ ਰੱਖਣ ਵਾਸਤੇ ਲੋਕਾਂ 'ਚ ਗੱਲ ਕਰ ਦੇਵਾਂ ਕਿ ਮੈਂ ਪਾਣੀ ਦਾ ਰਾਖਾ ਹਾਂ। ਤੇ ਤੁਹਾਨੂੰ ਪਤਾ ਹੀ ਹੈ ਜਦੋਂ ਕੇਂਦਰ ਨੇ ਕੰਮ ਕਰਨਾ ਹੋਵੇ ਤੇ ਫਿਰ ਕਿੱਥੇ ਟਲਦੀ ਆ। ਸੋ ਇਸ ਵਾਸਤੇ ਸਾਨੂੰ ਪਹਿਲਾਂ ਤੇ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ ਕਿ ਮਾਮਲਾ ਕੀ ਆ। ਜੇ ਉਹਨਾਂ ਦਾ ਹੱਕ ਬਣਦਾ ਠੀਕ ਹੈ, ਉਹਨਾਂ ਦੀ ਸਹਿਮਤੀ ਲਵੋ ਕਿ ਹਾਂ ਭਾਈ ਇੰਨਾ ਪਾਣੀ ਅਸੀਂ ਵਰਤਾਂਗੇ, ਉਹ ਤੋਂ ਉਤਲਾ ਪਾਣੀ ਤੁਸੀਂ ਜਿਹੜਾ ਹੈ ਜੋ ਕਹਿ ਲਓ ਖੇਤੀ ਆਧਾਰਿਤ ਸੂਬੇ ਨੇ ਜਾਂ ਜਿਨ੍ਹਾਂ ਦੀ ਲੋੜ ਆ ਉਹਨਾਂ ਨੂੰ ਦੇ ਦਿਓ, ਫਿਰ ਗੱਲ ਠੀਕ ਹੈ ਮੇਰੇ ਖਿਆਲ ਦੇ ਨਾਲ। ਤੇ ਜੇ ਆਪਾਂ ਕਹੀਏ ਕਿ ਇਹਨੂੰ ਲੁੱਟ-ਪੁੱਟ ਕੇ ਸਾਨੂੰ ਦੇ ਦਿਓ, ਇਹਦੇ ਹੱਕਾਂ ਨੂੰ ਦਰਕਿਨਾਰ ਕਰ ਦਿਓ, ਤੇ ਫਿਰ ਸਾਨੂੰ ਕੋਈ ਹੱਕ ਨਹੀਂ ਬਚਦਾ ਰੌਲਾ ਪਾਉਣ ਦਾ। ਜੀ, ਇਹ ਤਾਂ ਹੈ। ਜੇਕਰ ਅੱਗੇ ਚੱਲੀਏ ਤਾਂ ਇਨਫਲੂਐਂਸਰਸ ਨੂੰ ਲੈ ਕੇ ਆਪਾਂ ਜਾਣਦੇ ਹੀ ਹਾਂ ਕਿ ਬੀਤੇ ਕੁਝ ਦਿਨਾਂ ਤੋਂ ਕਾਫੀ ਕਾਵਾਂ ਰੌਲੀ ਮਚੀ ਹੋਈ ਹੈ, ਹਰੇਕ ਕੋਈ ਗੱਲ ਕਰ ਰਿਹਾ ਹੈ ਇਸ ਤੇ, ਜਦੋਂ ਤੋਂ ਇੱਕ ਕਤਲ ਹੋਇਆ ਹੈ। ਤੇ ਹੁਣ ਇਨਫਲੂਐਂਸਰਸ ਤੇ ਨੱਥ ਪਾਉਣ ਦੀ ਤਿਆਰੀ ਹੈ, ਇੱਕ ਲੈਟਰ ਜਿਹਾ ਵੀ ਘੁੰਮ ਰਿਹਾ ਹੈ। ਇਹ ਕੀ ਗੱਲਬਾਤ ਹੈ ਜੀ? ਹੁਣ ਕਿਹੜੇ ਤਰੀਕੇ ਦੇ ਨਾਲ ਇਹ ਨੱਥ ਪਾਈ ਜਾਊਗੀ? ਮੈਂ ਹੁਣੇ ਕੁਝ ਘੰਟਾ 2 ਘੰਟੇ ਪਹਿਲਾਂ ਇੱਕ ਗੱਲ ਲਿਖੀ ਆ, ਕਿਉਂਕਿ ਦੇਖੋ ਸਾਡੀ ਬੇਸਿਕ ਸਮੱਸਿਆ ਪਤਾ ਕੀ ਆ ਕਿ ਉਦਾਂ ਹੀ ਸਾਡਾ ਜਿਹੜਾ ਸ਼ਲਾਰੂਪੁਣਾ ਆ ਜਾਂ ਸ਼ਬਦ ਗੁਰੂ ਤੋਂ ਅਸੀਂ ਟੁੱਟੇ ਹੋਏ ਆ, ਜੋ ਸਾਨੂੰ ਗੁਰੂ ਸਾਹਿਬ ਨੇ ਲੜ ਲਾਇਆ, ਗਿਆਨ ਖੋਜ, ਠੀਕ ਹੈ ਜੀ, ਇਹ ਸਾਰੀਆਂ ਚੀਜ਼ਾਂ ਤੇ ਅਸੀਂ ਛੱਡ ਗਏ ਹਾਂ। ਤਾਂ ਬਸ ਆਪੋ ਆਪਣੇ ਹਿਸਾਬ ਕਿਤਾਬ ਦੇ ਨਾਲ ਲੱਗੇ ਹੋਏ ਆ, ਕੋਈ ਕਤਲ ਨੂੰ ਜਸਟੀਫਾਈ ਕਰ ਰਿਹਾ ਤੇ ਕੋਈ ਨੰਗੇਜ ਨਹੀਂ। ਤੇ ਮੈਂ ਲਿਖਿਆ ਵਾ ਕਿ ਇਹਨਾਂ ਦੋਨਾਂ ਚੀਜ਼ਾਂ ਦਾ ਹੀ ਹੱਲ ਆ, ਦੋਨਾਂ ਚੀਜ਼ਾਂ ਦਾ ਹੱਲ ਆ ਤੇ ਕਾਨੂੰਨ ਅਨੁਸਾਰ ਆ। ਤੇ ਹੁਣ ਤੇ ਧਿਰਾਂ ਸਾਰੀਆਂ ਸਹਿਮਤ ਹੋ ਜਾਣਗੀਆਂ ਨਾ, ਜੋ ਕਤਲ ਨੂੰ ਜਸਟੀਫਾਈ ਕਰਦੇ ਆ ਜੇ ਉਹਨਾਂ ਦਾ ਵੀ ਹੱਲ ਕਰ ਦਈਏ, ਤੇ ਜਿਹੜੇ ਕਹਿੰਦੇ ਆ ਕਿ ਕੰਟੈਂਟ ਕ੍ਰੀਏਸ਼ਨ ਜਿਹੜੀ ਉਹ ਮਰਨੀ ਨਹੀਂ ਚਾਹੀਦੀ, ਤੇ ਕਾਨੂੰਨ ਮੁਤਾਬਕ ਉਹਨਾਂ ਨੂੰ ਵੀ ਖੁੱਲ੍ਹ ਦੇ ਦਈਏ, ਫਿਰ ਤੇ ਕੋਈ ਨਹੀਂ ਬਚਦਾ ਨਾਰਾਜ਼ਗੀ ਵਾਲਾ, ਕਿ ਬਚੇਗਾ ਕੋਈ? ਸਰਕਾਰ ਨੇ 123 ਇਨਫਲੂਐਂਸਰ ਜਿਹੜੇ ਆ ਉਹ ਲਿਸਟਡ ਕੀਤੇ ਆ ਕਿ ਇਹਨਾਂ ਦੇ ਕੰਟੈਂਟ ਨੂੰ ਬਈ ਅਸੀਂ ਛਾਨਣਾ ਲਾਵਾਂਗੇ, ਤੇ ਕੁਝ ਇਹਨਾਂ ਨੇ ਪੋਸਟਾਂ ਹਟਵਾ ਵੀ ਦਿੱਤੀਆਂ ਨੇ। ਇਹਦਾ ਮਤਲਬ ਹੈ ਕਿ ਕਤਲ ਤੋਂ ਬਾਅਦ ਸਰਕਾਰ ਚਾਕੀ ਆ। ਹੁਣ ਜਦੋਂ ਇਹ ਖਬਰ ਆਈ ਤਾਂ ਮੈਂ ਲਿਖਿਆ ਸੀ, ਜੋ ਉਹਨੂੰ ਤੁਸੀਂ ਪੜ੍ਹ ਸਕਦੇ ਹੋ, ਨਹੀਂ ਤੇ ਮੈਂ ਤੁਹਾਨੂੰ ਮੂੰਹ ਜ਼ਬਾਨੀ ਦੱਸ ਦੇਣਾ। ਦਰਅਸਲ ਕੀ ਆ ਕਿ ਸਾਡੇ ਕੋਲ ਆਈਟੀ ਐਕਟ ਆ। ਦੇਖੋ ਜੇ ਤੁਸੀਂ ਇੰਡੀਆ 'ਚ ਕੰਮ ਕਰਨਾ ਹੈ ਨਾ, ਜਿਵੇਂ ਆ ਤੁਸੀਂ ਕਰਦੇ ਜੇ ਪੱਤਰਕਾਰੀ ਵਗੈਰਾ, ਤੁਹਾਨੂੰ ਆਈਟੀ ਐਕਟ ਪੜ੍ਹਨਾ ਬਹੁਤ ਜ਼ਰੂਰੀ ਆ। ਮੈਂ ਫਿਰ ਉਹੀ ਗੱਲ ਕਹਾਂਗਾ ਕਿ ਅਸੀਂ ਪੜ੍ਹਦੇ ਬਹੁਤ ਘੱਟ ਆ। ਜਦ ਤੁਸੀਂ ਆਈਟੀ ਐਕਟ ਪੜ੍ਹੋਗੇ ਚੰਗੀ ਤਰ੍ਹਾਂ ਤੇ ਤੁਹਾਨੂੰ ਪਤਾ ਲੱਗੇਗਾ ਤੁਸੀਂ ਕੀ ਕੁਝ ਕਰ ਸਕਦੇ ਹੋ। ਤੁਹਾਡਾ ਇਹ ਕੋਈ ਪੇਜ ਪੂਜ ਉਡਾ ਦਿੰਦੇ ਆ ਬਿਨਾਂ ਗੱਲ ਤੋਂ, ਜਿੱਥੇ ਤੁਸੀਂ ਸਹੀ ਆ। ਇੱਕ ਮਰਤਬਾ ਤੁਸੀਂ ਕੋਰਟ 'ਚ ਚਲੇ ਜਾਓ, ਇਹਨਾਂ ਦੇ ਘੜੀਸ ਵੱਲ ਕੱਢ ਦਿਓ। ਸੰਜੇ ਦਾ ਚੈਨਲ ਬੰਦ ਕੀਤਾ ਸੀ ਇਹਨਾਂ ਨੇ 4 PM, ਤੁਹਾਨੂੰ ਮੈਂ ਦੱਸਾਂ ਪਿਛਲੇ ਦਿਨੀ ਉਹ ਸੁਪਰੀਮ ਕੋਰਟ 'ਚ ਗਏ ਸਨ। ਕਪਿਲ ਸਿੱਬਲ ਵਕੀਲ ਸੀ ਤੇ 5 ਮਿੰਟਾਂ 'ਚ ਉਹਦੇ YouTube ਚੈਨਲ ਚਾਲੂ ਹੋ ਗਏ ਸੀ। ਆ ਤੁਹਾਡੀ ਮੈਂ ਉਕੜਵੀਂ ਮਿਸਾਲ ਦੇ ਦਿੰਦਾ ਆ। ਇੱਥੇ ਤੁਹਾਨੂੰ ਪਤਾ ਹੀ ਆ ਗੁਰਪ੍ਰੀਤ ਜੀ, ਪੱਤਰਕਾਰਾਂ ਦੇ ਕੁਝ ਗਰੁੱਪ ਬਣ ਜਾਂਦੇ ਨੇ,
ਉਹ ਬਹਿਸ ਮਬੈਸਾ ਆਪਸ ਦੇ ਵਿੱਚ ਉੱਥੇ ਵਿਚਾਰਧਾਰਕ ਲੜਾਈਆਂ, ਤੇ ਮੈਂ ਕਹਿੰਦਾ ਹੁੰਦਾ 4 ਵਕੀਲ ਹਾਇਰ ਕਰ ਲਓ ਪੈਸੇ ਪਾ ਕੇ ਸਾਲ ਦੇ, ਠੀਕ ਹੈ ਜੀ। 4 ਵਕੀਲ ਜਾਂ ਨਹੀਂ 4 ਤੇ 2 ਵੀ ਕਰ ਲਓ, ਤੇ ਤੁਹਾਡਾ ਕਿਸੇ ਦਾ ਵੀ ਪੇਜ ਨਹੀਂ ਹੋਣਾ। ਹੋਰ ਦੱਸੋ, ਲੋੜ ਹੀ ਜੀ ਨਹੀਂ ਐਵੇਂ ਖੇਪਣ ਦੀ। ਤਾਂ ਗੱਲ ਇਹ ਹੈ ਕਿ ਆਈਟੀ ਐਕਟ ਜਦੋਂ ਪੜ੍ਹੀਏ ਆਪਾਂ ਨੂੰ ਆਪਣੀਆਂ ਹੱਦਾਂ ਦਾ ਪਤਾ ਲੱਗ ਜਾਂਦਾ ਹੈ। ਆਈਟੀ ਐਕਟ ਦਾ ਜਿਹੜਾ ਧਾਰਾ 79 ਦਾ ਵਿਖਿਆਨ ਆ, ਉਹਦੀ ਵਿਆਖਿਆ ਉਹ ਕੀ ਆ? ਉਹ ਇੱਕ ਤਾਕਤ ਦਿੰਦਾ ਹੈ ਇੰਸਟਾ ਨੂੰ, ਯੂਟਿਊਬ ਨੂੰ, ਫੇਸਬੁੱਕ ਨੂੰ ਇੱਕ ਖੁੱਲ੍ਹ ਦੇ ਦਿੰਦਾ ਹੈ ਕਿ ਫਰਜ਼ ਕਰੋ ਕਿ ਗੁਰਪ੍ਰੀਤ ਸਿੰਘ ਯੂਜ਼ਰ ਆ, ਉਹ ਆਪਣਾ ਕੰਟੈਂਟ ਕੋਈ ਪਾ ਰਿਹਾ ਹੈ, ਉਹ ਕੀ ਪਾ ਰਿਹਾ ਉਹਦੇ ਵਾਸਤੇ ਫੇਸਬੁੱਕ ਜ਼ਿੰਮੇਵਾਰ ਨਹੀਂ ਹੈ, ਸਮਝ ਗਏ ਤੁਸੀਂ? ਉਹਦੇ ਵਾਸਤੇ ਗੁਰਪ੍ਰੀਤ ਹੀ ਜ਼ਿੰਮੇਵਾਰ ਹੈ, ਰਾਈਟ? ਪਰ ਇਹਦੇ ਵਿੱਚ ਅੱਗੇ ਆ ਜਾਓ, ਇਸੇ ਆਈਟੀ ਐਕਟ ਦੇ ਵਿੱਚ ਧਾਰਾ ਹੈ 79, ਠੀਕ ਹੈ ਜੀ, ਬ੍ਰੈਕਟ 3B। ਇਹਦੀ ਵਿਆਖਿਆ ਇਹ ਆ ਕਿ ਮੰਨ ਲਓ ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਗੁਰਪ੍ਰੀਤ ਜੀ ਦੇ ਕਿਸੇ ਕੰਟੈਂਟ ਨੂੰ ਇਤਰਾਜ਼ਯੋਗ ਮੰਨ ਲਿਆ, ਨਜਾਇਜ਼ ਮੰਨ ਲਿਆ, ਹਿੰਸਕ ਮੰਨ ਲਿਆ, ਦੇਸ਼ ਵਿਰੋਧੀ ਮੰਨ ਲਿਆ, ਉਹਦੀ ਰਿਪੋਰਟ ਕਰ ਦਿੱਤੀ ਕਿ ਭਾਈ ਇਸ ਨੂੰ ਹਟਾਓ ਜੀ ਤੇ ਜੇ ਮੰਨ ਲਓ ਫਿਰ ਫੇਸਬੁੱਕ, ਯੂਟਿਊਬ ਜਾਂ ਇੰਸਟਾ ਐਕਸ਼ਨ ਨਹੀਂ ਲੈਂਦੀ, ਤਾਂ ਜਿਹੜੀ ਉਹਨੂੰ 79 ਦੇ ਤਹਿਤ ਤਾਕਤ ਮਿਲੀ ਆ, ਖੁੱਲ੍ਹ ਮਿਲੀ ਆ, ਉਹ ਖਤਮ ਹੋ ਜਾਂਦੀ ਤੇ ਉਹਦੇ ਤੇ ਕਾਰਵਾਈ ਹੋ ਜਾਂਦੀ। ਕਿੱਡਾ ਸੋਹਣਾ ਕਾਨੂੰਨ ਹੈ। ਹੁਣ ਪੰਜਾਬ ਸਰਕਾਰ ਇਸੇ ਨੂੰ ਹੀ ਵਰਤ ਰਹੀ ਹੈ, ਠੀਕ ਹੈ ਨਾ ਜੀ। ਤੇ ਜੇ ਸਾਰੀਆਂ ਧਿਰਾਂ ਇਸ ਗੱਲ ਤੇ ਇੱਕਮਤ ਹੋ ਕੇ ਜ਼ੋਰ ਦੇਣ, ਬਈ ਮੈਂ ਨਹੀਂ ਕਹਿੰਦਾ, ਕਿਉਂਕਿ ਕੰਟੈਂਟ ਕ੍ਰੀਏਟਰ ਵੀ ਆਮ ਘਰਾਂ ਦੇ ਆ, ਸਾਡੇ ਵਿੱਚੋਂ ਇਹ ਭੁੱਖੇ ਨਹੀਂ ਮਾਰਨੇ ਜੀ, ਪਰ ਇੱਕ ਕਮੇਟੀ ਕਾਇਮ ਕਰ ਦਿਓ, ਨਾਲੇ ਤਾਂ ਉਹ ਨਿਗਾਹ ਰੱਖੇਗੀ ਕਿ ਕਿਸੇ ਪੱਤਰਕਾਰ ਦਾ ਗੱਲ ਨਾ ਘੁੱਟਿਆ ਜਾਵੇ, ਤੇ ਨਾਲੇ ਉਹ ਕਮੇਟੀ ਜਿਹੜੀ ਹੈ ਉਹ ਤੁਹਾਨੂੰ ਆਪੇ ਰეკਮੈਂਡ ਕਰ ਦਿਆ ਕਰੇਗੀ ਕਿ ਕੀ ਇਤਰਾਜ਼ਯੋਗ ਆ, ਕੀ ਹਟਾਉਣਾ ਚਾਹੀਦਾ, ਕੀ ਚੱਲਣਾ ਚਾਹੀਦਾ। ਤਾਂ ਆਪੇ ਇੱਕ ਤਰ੍ਹਾਂ ਨਾਲ, ਇੱਕ ਮੈਂ ਮਿਸਾਲ ਦਿੱਤੀ ਹੈ ਕਿਸ ਤਰ੍ਹਾਂ ਦਾ ਮੈਕੈਨਿਜ਼ਮ ਬਣਾਇਆ ਜਾ ਸਕਦਾ ਹੈ। ਤਾਂ ਗੱਲ ਇਹ ਆ ਕਿ ਜੇਕਰ ਇਮਾਨਦਾਰੀ ਨਾਲ ਇਹ ਸਾਰਾ ਕੁਝ ਕੀਤਾ ਜਾਵੇ, ਹੁਣ ਵੀ ਸਰਕਾਰ ਕਰ ਰਹੀ ਹੈ, ਜੇ ਪਹਿਲਾਂ ਕਰ ਲੈਂਦੀ ਤੇ ਸ਼ਾਇਦ ਉਹਦੀ ਜਾਨ ਬਚ ਜਾਂਦੀ। ਆ ਜਿਹੜੇ 2-3 ਘਰ ਆ, ਇਹ ਵੀ ਬਰਬਾਦ ਹੋਣੋਂ ਬਚ ਜਾਂਦੇ, ਕਿਉਂਕਿ ਜਿੱਦਣ ਅੰਮ੍ਰਿਤਪਾਲ ਸਿੰਘ ਮਹਿਰੋਂ ਧੱਕੇ ਚੜ ਗਿਆ, ਫੜਿਆ ਗਿਆ, ਜੀਵਨ ਉਹਦਾ ਵੀ ਬਰਬਾਦ ਆ। ਜਿਹੜੇ 2 ਫੜੇ ਗਏ, ਉਹ ਤੁਸੀਂ ਵੇਖਿਆ, ਇੱਕ ਨੇ ਧਮਕੀ ਦੇ ਦਿੱਤੀ ਪਟਿਆਲੇ ਦਾ, ਉਹਦਾ ਪਰਿਵਾਰ ਵੇਖੋ ਕਿੱਡਾ ਮਾਤੜ ਪਰਿਵਾਰ ਆ, ਸੜਕ ਤੇ ਆ ਕੇ ਰੋਣ ਡਿਆ ਕਿ ਸਾਡੇ ਤੇ ਪੱਲੇ ਹੀ ਕੱਖ ਨਹੀਂ, ਅਸੀਂ ਕਿੱਧਰ ਨੂੰ ਜਾਈਏ। ਉਹ ਕੋਈ ਹੈਗੀ ਆ ਕੁੜੀ ਲੂਥਰਾ, ਉਹਨੂੰ ਧਮਕੀ ਦੇ ਦਿੱਤੀ ਚੱਕ ਕੇ, ਤੇ ਤੁਸੀਂ ਵੇਖੋ ਉਹਨਾਂ ਨੇ ਅਗਲਿਆਂ ਨੇ ਟਰੇਸ ਕਰਕੇ ਮਾਰਿਆ ਜੇਲ੍ਹ ਦੇ ਵਿੱਚ, ਤੇ ਉਹਦੀ ਮਾਂ ਤੇ ਭਰਾ ਰੋਣ ਡਏ ਆ ਵੀ ਪਿਓ ਤੇ ਸ਼ਾਇਦ ਉਹਦੇ ਗੁਰਦੇ ਫੇਲ ਆ, ਗਰੀਬੀ ਗੋਡੇ ਗੋਡੇ ਆ। ਸੋ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਸਾਨੂੰ। ਮੇਰੇ ਖਿਆਲ ਦੇ ਨਾਲ ਸਾਰਾ ਕੁਝ ਜਿਹੜਾ ਹੈ ਨਾ ਜੀ, ਉਹ ਕਾਨੂੰਨ ਦੇ ਰਾਹੀਂ ਪਾਬੰਦ ਕਰ ਦੇਣਾ ਚਾਹੀਦਾ ਕਿ ਕਰੋ ਇਸ ਨੂੰ। ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਸੰਵਿਧਾਨ ਦੇ ਵਿੱਚ, ਆਈਟੀ ਐਕਟ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਆਲਰੇਡੀ ਪ੍ਰਬੰਧ ਹੈਗਾ ਕਿ ਤੁਸੀਂ ਇੱਕ ਹੱਦ ਤੱਕ ਆਪਣੀ ਬੋਲਣ ਦੀ, ਵਿਚਾਰਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਮਾਣ ਸਕਦੇ ਹੋ, ਪਰ ਇਹ ਨਹੀਂ ਹੈ ਕਿ ਤੁਸੀਂ ਗੰਦ ਘੁੱਲਣ ਲੱਗ ਪਓ ਜਿਹਦਾ ਸਮਾਜ ਤੇ ਬੁਰਾ ਅਸਰ ਪਵੇ, ਨਕਾਰਾਤਮਕ ਅਸਰ ਪਵੇ। ਜੀ। ਸੋ ਜੇਕਰ ਆਪਾਂ ਅੱਗੇ ਚੱਲੀਏ ਤਾਂ ਇੱਕ ਹੋਰ ਮਾੜੀ ਚੀਜ਼ ਸਾਡੇ ਸਮਾਜ ਦੇ ਵਿੱਚ ਹੈ ਕਿ ਅਸੀਂ ਜਦੋਂ ਸਾਡੇ ਖਾਸ ਤੌਰ ਤੇ ਖਿਲਾੜੀਆਂ ਦੀ ਗੱਲ ਜੇਕਰ ਕਰੀਏ, ਆਪਾਂ ਜਦੋਂ ਉਹਨਾਂ ਦੀ ਕਦਰ ਨਹੀਂ ਕਰਦੇ ਨਾ, ਉਹਨਾਂ ਦੇ ਟੈਲੈਂਟ ਦੀ ਕਦਰ ਨਹੀਂ ਕਰਦੇ, ਤਾਂ ਫਿਰ ਉਹ ਕਿਹੜੇ ਰਾਹ ਪੈਂਦੇ ਨੇ ਸਾਰੇ ਜਾਣਦੇ ਨੇ। ਆਪਾਂ ਕਈ ਸਾਰੇ ਅਜਿਹੇ ਗੈਂਗਸਟਰਾਂ ਦੇ ਵੀ ਨਾਂ ਜਾਣਦੇ ਹਾਂ ਜਿਹੜੇ ਬਹੁਤ ਚੋਟੀ ਦੇ ਖਿਲਾੜੀ ਵੀ ਰਹੇ ਨੇ ਪਹਿਲਾਂ, ਪਰ ਉਹਨਾਂ ਨੂੰ ਉਹਨਾਂ ਦੇ ਉਸ ਜਿਹੜਾ ਪੈਸ਼ਨ ਸੀ ਉਹਦੇ ਵਿੱਚ ਸਫਲਤਾ ਨਹੀਂ ਮਿਲੀ, ਜਾਂ ਉਹਨਾਂ ਦਾ ਰਾਹ ਵੱਖ-ਵੱਖ ਤਰ੍ਹਾਂ ਦੀਆਂ ਔਕੜਾਂ ਨੇ ਰੋਕਿਆ ਤੇ ਉਹ ਗਲਤ ਰਾਹ ਤੇ ਪੈ ਗਏ। ਪਰ ਇੱਕ ਖਿਲਾੜੀ ਹੈ ਜੀ, ਕਹਿੰਦੇ ਕੌਮਾਂਤਰੀ ਪੱਧਰ ਤੇ ਬਹੁਤ ਨਾਮ ਸੀ ਉਸ ਦਾ, ਇੰਟਰਨੈਸ਼ਨਲ ਟੂਰਨਾਮੈਂਟ ਖੇਡਿਆ ਹੋਇਆ ਸੀ ਕਬੱਡੀ ਦਾ, ਤਰਨਤਾਰਨ ਏਰੀਏ ਦਾ ਇੱਕ ਖਿਲਾੜੀ, ਤੇ ਪਰ ਇਸ ਨੂੰ ਕਹਿੰਦੇ ਵੀ ਫਿਰੌਤੀ ਮੰਗਣ ਦੇ ਜੁਰਮ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਇਹ ਕੀ ਗੱਲਬਾਤ ਹੈ ਜੀ? ਤੁਸੀਂ ਆਪਣੀ ਗੱਲ ਦਾ ਆਪੇ ਜਵਾਬ ਦੇ ਦਿੱਤਾ ਗੁਰਪ੍ਰੀਤ ਜੀ, ਕਿ ਹਰ ਕਹਾਣੀ ਦੇ ਵਿੱਚ ਜੋ ਇਹ ਕਾਰਨ ਨੇ ਉਹ ਨਹੀਂ ਹੁੰਦੇ। ਇੱਕ ਵਾਰੀ ਇਸੇ ਤਰ੍ਹਾਂ ਇੱਕ ਡਿਬੇਟ ਚੱਲਿਆ ਤੇ ਕਹਿੰਦੇ ਜੀ ਮਜਬੂਰੀਆਂ ਕਾਰਨ ਗੈਂਗਸਟਰ ਬਣਦੇ, ਤੇ ਮੈਂ ਕਿਹਾ ਅਨਸਾਰੀ ਦੀ ਕਾਹਦੀ ਮਜਬੂਰੀ ਸੀ, ਉਹ ਤੇ ਉਪ ਰਾਸ਼ਟਰਪਤੀ ਦਾ ਭਤੀਜਾ ਸੀ,
ਉਹਨਾਂ ਕੋਲ ਤੇ ਇੰਨੀ ਜਾਇਦਾਦ ਆ ਕਿ 7 ਪੀੜ੍ਹੀਆਂ ਬਿਨਾਂ ਕੰਮ ਕਰੇ ਤੋਂ ਖਾ ਸਕਦੀਆਂ ਸੀ, ਕੋਈ ਮਜਬੂਰੀ ਨਹੀਂ ਸੀ। ਤਾਂ ਇਸੇ ਤਰ੍ਹਾਂ ਜਿਹੜਾ ਕੌਮਾਂਤਰੀ ਖਿਡਾਰੀ ਆ, ਜਿਹੜਾ ਕੌਮਾਂਤਰੀ ਬਣ ਗਿਆ ਉਹਦੇ ਟੈਲੈਂਟ ਦਾ ਮੁੱਲ ਤੇ ਪੈ ਗਿਆ। ਜੀ ਜੀ ਸੋ ਇਸ ਕਰਕੇ ਇਹ ਅਪਵਾਦ ਹੁੰਦੇ ਆ ਜਿੱਥੇ ਕਿਸੇ ਖਿਡਾਰੀ ਨਾਲ ਕੋਈ ਧੱਕਾ ਹੁੰਦਾ। ਜਿਵੇਂ ਇੱਕ ਫਿਲਮ ਸੀ ਪਾਨ ਸਿੰਘ ਤੋਮਰ। ਜੀ ਪਾਨ ਸਿੰਘ ਤੋਮਰ ਆਰਮੀ ਚੋਂ ਕਹਿ ਲੋ ਕਿ ਆਇਆ ਸੀਗਾ, ਉਹਦੇ ਜ਼ਮੀਨ ਦਾ ਧੱਕਾ ਹੋਇਆ ਉਹਦੇ ਨਾਲ, ਫਿਰ ਉਹ ਬਾਗੀ ਹੋ ਗਿਆ। ਉਹਨੇ ਆਖਿਆ ਸੀਗਾ ਨਾ, ਵੀੜੋ में तो बागी होते हैं, लुटेरे तो संसद में होते हैं। तो ਗੱਲ ਇਹ ਆ ਕਿ ਉਹ ਪਾਨ ਸਿੰਘ ਤੋਮਰ ਵਰਗਿਆਂ ਨਾਲ ਵੀ ਹੋ ਜਾਂਦੀ ਹੈ। ਬਿਲਕੁਲ ਮੈਂ ਉਸ ਗੱਲ ਦੇ ਨਾਲ ਸਹਿਮਤ ਹਾਂ। ਤਾਂ ਅਪਵਾਦ ਹੁੰਦੇ ਨੇ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਤਾਂ ਇਹ ਤਾਂ ਖਿਡਾਰੀ ਆਲਰੇਡੀ ਕੌਮਾਂਤਰੀ ਪੱਧਰ ਦਾ ਖਿਡਾਰੀ, ਔਰ ਇਹਨੇ ਸ਼ਾਇਦ ਅਗਸਤ ਦੇ ਵਿੱਚ ਫਿਰ ਇੰਗਲੈਂਡ ਖੇਡਣ ਜਾਣਾ ਸੀ ਜੀ। ਇਹਦਾ ਨਾਮ ਆ ਗੁਰਲਾਲ ਸੋਹਲ ਪਿੰਡ ਆ। ਪਰ ਇਹਨਾਂ ਨੇ ਜੋ ਕੀਤਾ ਉਹ ਸੋਚਣ ਵਾਸਤੇ ਮਜਬੂਰ ਕਰਦਾ ਹੈ। 30 ਲੱਖ ਦੀ ਵਸੂਲੀ ਮੰਗੀ ਗਈ। ਲੋਪੋਕੇ ਦਾ ਵਸਨੀਕ ਹੈ ਡਾਕਟਰ ਯੁਵਰਾਜ ਨੰਦਾ। ਫਿਰ ਉਹਦੇ ਘਰ ਫਾਇਰਿੰਗ ਕੀਤੀ ਗਈ, ਘਰ ਦੇ ਮੂਹਰੇ। ਉਸ ਤੋਂ ਬਾਅਦ ਪੁਲਿਸ ਨੇ ਕੁਝ CCTV ਜਾਂ ਇੱਧਰ ਉੱਧਰ ਦੇ ਜਿਹੜੇ ਸਬੂਤ ਸੀ ਉਹ ਜੁਟਾਏ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਹੱਥ ਪਾਇਆ ਤੇ ਇਹ ਨਿਕਲਿਆ ਕੌਮਾਂਤਰੀ ਖਿਡਾਰੀ। ਹੋਰ ਦੱਸ ਦਿੰਦਾ ਕਿ ਇਹਦੇ ਨਾਲ ਜਿਹੜੇ ਨਾਮਜ਼ਦ ਕੀਤੇ ਉਹਨਾਂ 'ਚੋਂ 3 ਹੋਰ ਖਿਡਾਰੀ ਨੇ। ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੇਖੋ ਪੁਲਿਸ, ਇਹ ਹੁਣ ਪੁਲਿਸ ਦੀ ਕਹਾਣੀ ਆ। ਕਹਿੰਦੇ ਆ ਕਿ ਇਹਨਾਂ ਨੇ ਸਾਰਾ ਕੁਝ ਬੰਦੇ ਜਿਹੜੇ ਬੈਠੇ ਆ ਬਾਹਰ, ਯਾਨੀ ਗੈਂਗਸਟਰ ਟਾਈਪ ਜਾਂ ਕਹਿ ਲਓ ਕਿ ਜਿਹੜੇ ਵਾਂਟਡ ਹੈ, ਕਿ ਉਹਨਾਂ ਦੇ ਸੰਪਰਕ 'ਚ ਆ ਕੇ ਅਜਿਹਾ ਕੀਤਾ ਹੈ। ਹੁਣ ਆਪਾਂ ਜੇ ਕਹੀਏ, ਦੇਖੋ ਪੁਲਿਸ ਦੀ ਹਰ ਕਹਾਣੀ ਸੱਚੀ ਨਹੀਂ ਹੁੰਦੀ, ਹਰ ਕਹਾਣੀ ਝੂਠੀ ਨਹੀਂ ਹੁੰਦੀ, ਦੋਵੇਂ ਗੱਲਾਂ ਨੇ। ਪਰ ਪੱਟੀ 'ਚੋਂ ਤੁਹਾਨੂੰ ਪਤਾ ਥੋੜੇ ਦਿਨ ਪਹਿਲਾਂ ਬਰੋਨੋ ਨਾਂ ਦਾ ਇੱਕ ਵਕੀਲ ਫੜਿਆ ਗਿਆ ਜੀ। ਉਹ ਤੇ ਗੈਂਗਸਟਰ ਦੇ ਨਾਲ ਆਪਣੇ ਘਰੋਂ ਵਸੂਲੀ ਦਵਾ ਰਿਹਾ ਸੀ ਕਿ ਵਿੱਚੋਂ 20 ਲੱਖ ਰੁਪਈਆ ਮੈਨੂੰ ਦੇ ਦੇ। ਜੀ ਜੀ। ਤਾਂ ਇਸ ਕਰਕੇ ਸਰ ਮਾਝੇ ਦੇ ਵਿੱਚ ਜੋ ਚੱਲਦਾ ਪਿਆ ਨਾ, ਕਿ ਮੈਂ ਨਹੀਂ ਕਹਿੰਦਾ ਕਿ ਪੁਲਿਸ ਦੀ ਕਹਾਣੀ ਤੇ ਅੱਖਾਂ ਮੀਚ ਕੇ ਯਕੀਨ ਕਰ ਲਓ ਜਾਂ ਅੱਖਾਂ ਮੀਚ ਕੇ ਉਸ ਕਹਾਣੀ ਨੂੰ ਨਕਾਰ ਲਓ। ਮੈਨੂੰ ਨਹੀਂ ਪਤਾ ਇਹਨਾਂ ਦੇ ਕੀ ਹਾਲਾਤ ਰਹੇ ਨੇ, ਕੀ ਮਤਲਬ ਕਿ ਵਜ਼ਾਹਤ ਰਹੀਆਂ ਨੇ, ਪਰ ਬਹੁਤ ਬਦਨਾਮੀ ਵਾਲੀ ਗੱਲ ਹੈ। ਕਿਉਂਕਿ ਕਬੱਡੀ 'ਚ ਅੱਗੇ ਡਰੱਗ ਦਾ ਮਾਮਲਾ, ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਮੈਚ ਗੈਂਗਸਟਰਾਂ ਵੱਲੋਂ ਫਿਕਸ ਕਰਾਉਣੇ, ਛਡਾਉਣੇ, ਇੱਥੋਂ ਤੱਕ ਕਤਲ ਹੋਏ, ਗੋਲੀਆਂ ਚੱਲੀਆਂ, ਤੇ ਹੁਣ ਵਸੂਲੀ ਕਰਨ ਲੱਗ ਪੈਣ ਖੜਾ। ਤਾਂ ਮੇਰੇ ਖਿਆਲ ਦੇ ਨਾਲ ਇਹ ਕਬੱਡੀ ਵਾਸਤੇ ਬਹੁਤ ਵੱਡੇ ਝਟਕੇ ਨੇ ਗੁਰਪ੍ਰੀਤ ਜੀ। ਸੋ ਮੇਰੇ ਵੀ ਮੰਨਣ 'ਚ ਨਹੀਂ ਆ ਰਿਹਾ ਸੀਗਾ, ਮੇਰੇ ਵੀ ਮਤਲਬ ਕਿ ਕਿਉਂਕਿ ਮੇਰਾ ਕਹਿ ਲਓ ਕਿ ਸਫ਼ਰ ਹੀ ਸ਼ੁਰੂ ਜਿਹੜਾ ਗੇਮ ਦਾ ਸੀ ਕਬੱਡੀ ਤੋਂ ਹੋਇਆ, ਮੇਰੀ ਮੁਹੱਬਤ ਹੈ ਕਬੱਡੀ। ਤਾਂ ਗੱਲ ਇਹ ਹੈ ਕਿ ਹੁਣ ਆਪਾਂ ਅੱਖਾਂ ਮੀਚ ਕੇ ਨਕਾਰ ਵੀ ਨਹੀਂ ਸਕਦੇ ਚੀਜ਼ ਨੂੰ, ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਬਣਿਆ ਪਿਆ। ਫਿਲਹਾਲ ਪੁਲਿਸ ਦਾ ਇਹ ਕਹਿਣਾ ਹੈ ਕਿ ਕੁਝ ਖਿਡਾਰੀ ਹੋਰ ਵੀ ਆ, ਤਾਂ ਉਹ ਅਸੀਂ ਜਲਦੀ ਹੀ ਆਇਡੈਂਟੀਫਾਈਡ ਤੇ ਇਹਨਾਂ ਨੇ ਕਰ ਲਏ ਹੋਣੇ ਆ, ਇਹ ਜਲਦੀ ਗ੍ਰਿਫਤਾਰ ਵੀ ਕਰ ਲਵਾਂਗੇ। ਜੀ। ਸੋ ਕੇਸ ਰਾਹੇ ਪੈ ਗਈ ਹੈ ਜਵਾਨੀ। ਅੱਗੇ ਜੇਕਰ ਚੱਲੀਏ ਤਾਂ ਉਧਰ ਜਵਾਨੀ ਤੋਂ ਹੁਣ ਗੱਲ ਬੁਢਾਪੇ ਦੀ ਕਰ ਲੈਂਦੇ ਆ। ਉਧਰ ਜਿਹੜੇ ਸਾਧ ਸ਼ੰਕਰਾਨੰਦ ਨੇ ਉਹ ਵੀ ਫਰਾਰ ਹੋ ਗਿਆ ਕਹਿੰਦੇ। ਮੈਨੂੰ ਲੱਗਦਾ ਇਹਨਾਂ ਦੇ ਤੇ ਬੁਢਾਪੇ ਤੇ ਜਵਾਨੀ ਆ ਗਈ ਆ। ਇਹ ਖੋਰੇ ਕੀ ਖਾਂਦੇ ਨੇ, ਸ਼ਿਲਾਜੀਤ ਦੇ ਇਹਨਾਂ ਨੇ ਮੈਨੂੰ ਲੱਗਦਾ ਡੱਬੇ ਭਰ ਕੇ ਰੱਖੇ ਨੇ। ਗੱਲ ਇਹ ਆ ਕਿ ਇਹਦੇ ਬਾਰੇ ਤੇ ਅੱਜ ਮੈਂ ਇੱਕ ਕਿਸੇ ਬੰਦੇ ਤੋਂ ਸੁਣਿਆ ਕਿ ਵੈਦ ਨੇ ਰੱਖਿਆ ਸੀ ਸਪੈਸ਼ਲ, ਬੁੱਢਾ ਨੇ ਸਵਾਹ ਹੋਣਾ ਜੀ। ਵਨਸਵਨੀਆਂ ਖੁਰਾਕਾਂ ਤੇ ਉੱਤੋਂ ਜੜੀਆਂ ਬੂਟੀਆਂ। ਗੱਲ ਇਹ ਆ ਕਿ ਸ਼ੰਕਰਾਨੰਦ ਦਾ ਕਿੱਸਾ ਖੁੱਲ ਗਿਆ। ਮੇਰੇ ਹਾਣੀ ਜਾਂ ਮੇਰੇ ਤੋਂ ਥੋੜੇ ਵੱਡੇ ਜਾਣਦੇ ਹੋਣਗੇ ਕਿ ਧਾਮ ਤਲਵੰਡੀ ਖੁਰਦ ਦੋ ਉਸ ਵੇਲੇ 90 ਦੇ ਦਹਾਕੇ 'ਚ ਵੱਡੇ ਅਖਬਾਰ ਸਾਡੇ ਪਿੰਡਾਂ 'ਚ ਆਉਂਦੇ ਸੀ, ਤੇ ਸਫੇ 2-2 ਸਫਿਆਂ ਤੇ ਸ਼ੰਕਰਾਨੰਦ ਦੀਆਂ ਤਸਵੀਰਾਂ, ਸਮਾਗਮ ਦੀਆਂ ਤਸਵੀਰਾਂ। ਹੁਣ ਵੀ ਜੇ ਤੁਸੀਂ ਸ਼ੰਕਰਾਨੰਦ ਲਿਖ ਕੇ YouTube ਤੇ ਜਾਂ Google ਤੇ ਸਰਚ ਮਾਰੋ ਤੁਹਾਨੂੰ ਪਤਾ ਲੱਗ ਜਾਊ। ਤਾਂ ਇਹਦੀ ਵੀਡੀਓ ਜਿਹੜੀ ਆ ਜਨਾਨੀ ਦੇ ਨਾਲ ਉਹ ਆ ਗਈ ਜਿਸ ਵੇਲੇ, ਤੇ ਉਹ ਜਿਹੜਾ ਸਾਰਾ ਕੁਝ ਦਬਿਆ ਦਬਾਇਆ ਸੀ ਫਿਰ ਨਿਕਲ ਆਇਆ। ਇਹਦੇ ਤੇ ਸ਼ਿਕਾਇਤ ਦਰਜ ਹੋ ਗਈ। ਵੈਸੇ ਇਹਦਾ ਜਿਹੜਾ ਮਤਲਬ ਕਹਿ ਲਓ ਕਿ ਅਧਿਆਤਮ ਦਾ ਹੈੱਡਕੁਆਟਰ ਆ, ਉਹਨਾਂ ਨੇ ਤੇ ਇਹਨੂੰ ਉਦਾਂ ਹੀ ਫਾਰਗ ਕਰ ਦਿੱਤਾ। ਉਹਨਾਂ ਨੇ ਤੇ ਕਿਹਾ, ਜਿਹੜੇ ਉਹ ਹੈਗੇ ਨੇ ਦਇਆ ਸਾਗਰ ਜੀ, ਉਹਨਾਂ ਨੇ ਕਿਹਾ ਕਿ ਇਹ ਤੇ ਇੱਥੇ 35 ਲੱਖ ਰੁਪਈਆ ਘਲਾਉਣ ਨੂੰ ਫਿਰਦਾ ਸੀ, ਵੀਡੀਓ ਡਿਲੀਟ ਕਰਾਉਣ ਵਾਸਤੇ ਸੌਦੇਬਾਜ਼ੀ ਕਰਵਾ ਰਿਹਾ ਸੀ।
ਤਾਂ ਮਤਲਬ ਕਿ ਹੁਣ ਜਦੋਂ ਲੱਗਿਆ ਸ਼ੰਕਰਾਨੰਦ ਨੂੰ ਕਿ ਮੈਂ ਗਿਆ, ਐਂਟੀਸਪੇਟਰੀ ਸ਼ਾਇਦ ਬੇਲ ਤੇ ਇਹਦੀ ਲੱਗੀ ਆ, ਪਰ ਇਹ ਉਥੋਂ ਖਿਸਕ ਗਿਆ। ਹੁਣ ਜਿਹੜੇ ਪਿੰਡ ਦੇ ਵਸਿੰਦੇ ਉਹ ਕਹਿੰਦੇ ਕਿ ਡੇਰਾ ਬੰਦ ਕਰੋ। ਇਹਨੇ ਜਵਾਕ ਵੀ ਰੱਖੇ ਹੋਏ ਸੀ ਉੱਥੇ, ਜਨਾਨੀਆਂ ਵੀ ਜਾਂਦੀਆਂ ਸੀ। ਹੁਣ ਲੋਕ ਸਾਹਮਣੇ ਆਉਣਾ ਸ਼ੁਰੂ ਹੋ ਗਏ ਨੇ ਕਿ ਜਿਵੇਂ ਤੁਹਾਨੂੰ ਪਤਾ ਨਾ ਉਹ ਜਿਹੜਾ ਸੀ ਪਾਦਰੀ, ਜਦੋਂ ਤੇ ਕੰਮ ਚੱਲੀ ਗਿਆ ਤੁਹਾਨੂੰ ਪਤਾ ਹੀ ਆ। ਫਿਰ ਤੁਹਾਡੇ ਵਰਗੇ ਜਦੋਂ ਮਗਰ ਲੱਗੇ ਤੇ ਲੱਕੋ ਲੈ ਗਏ ਉਹਨੂੰ, ਫਿਰ ਤੇ ਫਾਹ ਉਹਦੇ ਵੱਜੀਆਂ, ਕੋਈ ਸੱਟ ਇਧਰੋਂ ਕੋਈ ਇਧਰੋਂ ਕੋਈ ਇਧਰੋਂ। ਤਾਂ ਇਸੇ ਤਰ੍ਹਾਂ ਹੁਣ ਜਿਹੜਾ ਇਹ ਸ਼ੰਕਰਾਨੰਦ ਆ, ਇਹ ਨਿਕਲ ਗਿਆ ਬਹਿ ਕੇ, ਮਟਰ ਪਨੀਰ ਛੱਡ ਗਿਆ, ਪਤਲੀ ਗਲੀ ਸੇ ਦੌੜ ਗਿਆ। ਤਾਂ ਇਹ ਹੁਣ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ। ਤਾਂ ਲੋਕ ਮੰਗ ਕਰ ਰਹੇ ਆ ਕਿ ਇਹਨੂੰ ਫੜੋ। ਕੁਝ ਬੰਦੇ ਤਾਂ ਕਹਿੰਦੇ ਜੇ ਅਸੀਂ ਫੜ ਲਿਆ ਤੇ ਅਸੀਂ ਫਿਰ ਲੋਕਾਂ ਦੇ ਹਵਾਲੇ ਕਰ ਦੇਣਾ ਕਿ ਤਾਂ ਕੀ ਕਰੀਏ। ਨਹੀਂ, ਐਸਾ ਨਹੀਂ ਕਰਨਾ ਚਾਹੀਦਾ ਤੇ ਪੁਲਿਸ ਨੂੰ ਚਾਹੀਦਾ ਇਸ ਨੂੰ ਅਰੈਸਟ ਕਰੇ। ਪਰ ਗੱਲ ਇਹ ਆ ਕਿ ਪੁਲਿਸ ਹੁਣ ਮਾਮਲਾ ਕੀ ਬਣਾਵੇ, ਭਾਵਨਾਵਾਂ ਵਗੈਰਾ ਦਾ ਤਾਂ ਮਾਮਲਾ ਬਣ ਜਾਊਗਾ। ਜੇ ਹੁਣ ਜਨਾਨੀ ਕਹੇ ਵੀ ਠੀਕ ਹੈ ਮੇਰੀ ਸਹਿਮਤੀ ਸੀ, ਤੇ ਪੁਲਿਸ ਹੁਣ ਕੀ ਕਰੂਗੀ। ਹਾਂ, ਇਹਨੂੰ ਇਹ ਡਰ ਹੋਏਗਾ ਜੇ ਇਹਨੇ ਕੁਝ ਇਸ ਤਰ੍ਹਾਂ ਦਾ ਕੀਤਾ ਕਿ ਕੱਲ ਨੂੰ ਕੋਈ ਔਰਤ ਸ਼ੋਸ਼ਣ ਦਾ ਦੋਸ਼ ਲਾ ਕੇ ਨਾ ਖੜ ਜਾਵੇ। ਮੈਨੂੰ ਲੱਗਦਾ ਇਸੇ ਕਰਕੇ ਨੱਸ ਗਿਆ। ਜੀ। ਸੋ ਉਹ ਗੱਲ ਹੈ ਨਾ ਬਈ ਬਚਾਅ ਦੇ ਵਿੱਚ ਹੀ ਬਚਾਅ ਹੈ, ਤੇ ਅਗਲਿਆਂ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਅੱਗੇ ਜੇਕਰ ਚੱਲੀਏ ਤਾਂ ਉਧਰ ਕਹਿੰਦੇ ਵੀ ਵਿਜੀਲੈਂਸ ਵੀ ਢਿੱਲ ਮੱਠ ਤੋਂ ਦੁਖੀ ਹੈ, ਪਰ ਕੇਸ ਦੀ ਢਿੱਲ ਮੱਠ ਤੋਂ ਦੁਖੀ ਹੈ। ਦੇਖੋ, ਤੁਹਾਨੂੰ ਪਤਾ ਕਰਪਸ਼ਨ ਤੇ ਵਿਜੀਲੈਂਸ ਕੰਮ ਕਰਦੀ ਹੈ, ਜਿਹਦਾ ਜੇ ਪੰਜਾਬੀ ਚ ਲੱਥਾ ਕਰੀਏ ਤੇ ਨਾਮ ਬਣਦਾ ਚੌਕਸੀ ਮਹਿਕਮਾ। ਹੁਣ ਇਹਨਾਂ ਦੀ ਜਿਹੜੀ ਨਾਰਾਜ਼ਗੀ ਹੈ ਨਾ ਸਾਹਿਬ, ਨਾਰਾਜ਼ਗੀ ਇਸ ਗੱਲੋਂ ਆ ਕਿਉਂਕਿ ਇਹਨਾਂ ਨੇ ਇੱਕ ਲੈਟਰ ਵੀ ਕੱਢਿਆ ਜੀ, ਪੰਜਾਬ ਰਾਜ ਦੇ ਜਿਹੜੇ ਸਮੂਹ ਮਹਿਕਮਿਆਂ ਦੇ ਮੁਖੀ ਆ ਉਹਨਾਂ ਵੱਲੋਂ, ਤੇ ਸ਼ਾਇਦ ਰਜਿਸਟਰਾਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਉਹਨਾਂ ਨੂੰ ਵੀ ਸ਼ਾਇਦ ਇਹਦਾ ਉਲੱਥਾ ਭੇਜਿਆ ਗਿਆ। ਦੇਖੋ ਗੱਲ ਕੀ ਆ, ਜਿਹੜੇ ਜਿੱਦਾਂ A ਕਲਾਸ ਦਫ਼ਤਰ ਹੁੰਦੇ ਆ ਨਾ, ਦਫ਼ਤਰਾਂ ਦੇ ਵਿੱਚ ਬਾਬੂ ਯਾਨੀ ਬਿਊਰੋਕਰੇਟ, ਇਦਾਂ ਦੇ ਜਿਹੜੇ ਹੁੰਦੇ ਆ ਅਫਸਰ, ਵੱਡੇ ਅਫਸਰ, ਉਹਨਾਂ ਨੂੰ ਇੱਕ ਇਮਿਊਨਿਟੀ ਮਿਲੀ ਹੁੰਦੀ ਆ ਕਿ ਜਦੋਂ ਕੋਈ ਮੁਕੱਦਮਾ ਚੱਲਦਾ ਤੇ ਫਿਰ ਉਹਨਾਂ ਦੇ ਮਹਿਕਮੇ ਤੋਂ ਇੱਕ ਇਜਾਜ਼ਤ ਲਈ ਜਾਂਦੀ ਆ, ਯਾਨੀ ਇੱਕ ਫਾਰਮੈਲਿਟੀ ਕਹਿ ਲਓ। ਉਹ ਹੁੰਦਾ ਮੁਲਾਜ਼ਮਾਂ ਦੇ ਖਿਲਾਫ, ਤੁਹਾਨੂੰ ਪਤਾ ਹੀ ਹੈ ਜੋ ਨਿਯਮ ਬਣੇ ਹੁੰਦੇ ਆ, ਤਾਂ ਉਹਦੇ ਵਿੱਚ ਉਹ ਪਰਮਿਸ਼ਨ ਬੇਹੱਦ ਜ਼ਰੂਰੀ ਹੁੰਦੀ ਆ। ਹੁਣ ਜੇ ਪਰਮਿਸ਼ਨ ਨਹੀਂ ਮਿਲੇਗੀ ਤਾਂ ਟ੍ਰਾਇਲ ਨਹੀਂ ਚੱਲੇਗਾ, ਟ੍ਰਾਇਲ ਨਹੀਂ ਚੱਲੇਗਾ ਤੇ ਫੈਸਲਾ ਨਹੀਂ ਹੋਣਾ, ਜੇ ਫੈਸਲਾ ਹੀ ਨਾ ਹੋਇਆ ਤੇ ਸਜ਼ਾ ਖੇਹ ਦੀ ਮਿੱਟੀ ਹੋਣੀ ਆ। ਤਾਂ ਇਸ ਕਰਕੇ ਉਹ ਜ਼ਰੂਰੀ ਆ। ਇਹੀ ਨਹੀਂ, ਜਿੱਦਾਂ ਆਪਾਂ ਛੋਟੇ ਮੁਲਾਜ਼ਮ ਦੇਖਦੇ ਆ, ਵੱਡਿਆਂ ਦਾ ਤਾਂ ਇਹ ਹੋ ਗਿਆ ਕਿ ਮਹਿਕਮਿਆਂ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੁੰਦੀ ਆ। ਤਾਂ ਛੋਟੇ ਕਰਮਚਾਰੀਆਂ ਦਾ ਕੀ ਹੁੰਦਾ, ਜਿਹੜੇ ਫੜੇ ਜਾਂਦੇ ਆ, ਆਪਾਂ ਦੇਖਦੇ ਆ ਕੋਈ ਸਿਪਾਹੀ ਫੜਿਆ ਗਿਆ ਜਾਂ ਕੋਈ ਇਦਾਂ ਉਦਾਂ ਦਾ, ਤਾਂ ਉਹਨਾਂ ਦਾ ਜਿਹੜਾ ਰਿਕਾਰਡ ਚਾਹੀਦਾ ਹੁੰਦਾ। ਹੁਣ ਹੋ ਕੀ ਰਿਹਾ ਕਿ ਇਹ ਵਾਰ-ਵਾਰ ਡਿਮਾਂਡ ਕਰਦੇ ਆ ਕਿ ਸਭ ਇਜਾਜ਼ਤ ਦੇ ਦਿਓ ਭਾਈ, ਫਲਾਣੇ ਦਾ ਰਿਕਾਰਡ ਦੇ ਦਿਓ। ਉਹ ਜਿਹੜੇ ਮਹਿਕਮੇ ਨੇ ਉਹਨਾਂ ਦੇ ਕੰਨਾਂ ਤੇ ਜੂੰ ਹੀ ਨਹੀਂ ਸਰਕਦੀ। ਸੋ ਇਸ ਵਾਸਤੇ ਇਹਨਾਂ ਨੇ ਫਿਰ ਇਹ ਗੱਲ ਧਿਆਨ ਗੋਚਰ ਕੀਤੀ ਆ ਸਾਰਿਆਂ ਦੇ ਕਿ ਭਾਈ ਮਹਿਕਮਿਆਂ ਦੇ ਵਿੱਚ ਆਹ ਕੁਛ ਚੱਲੀ ਜਾਂਦਾ। ਇਹਦਾ ਮਤਲਬ ਇਹ ਆ ਕਿ ਹੁਣ ਦੇਖੋ, ਕਿਸੇ ਵੀ ਮਹਿਕਮੇ ਦੇ ਵਿੱਚ ਕੋਈ ਅਫਸਰ ਆ ਤਾਂ ਉਹਦੀ ਮਹਿਕਮੇ ਦੇ ਵਿੱਚ ਸੈਟਿੰਗ ਤੇ ਹੁੰਦੀ ਆ। ਫਿਰ ਉਹਦਾ ਅਰਥ ਕੀ ਕੱਢੀਏ? ਉਹਦਾ ਅਰਥ ਇਹੋ ਕੱਢੀਏ ਕਿ ਭਾਈ ਜਦੋਂ ਉਹ ਫਸ ਜਾਂਦਾ, ਫਸਣ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਉਹ ਫਿਰ ਮਾਮਲੇ ਨੂੰ ਲਮਕਾਉਂਦਾ ਤੁਰਿਆ ਜਾਂਦਾ ਹੈ। ਤਾਂ ਦੇਖੋ, ਇਹਦੇ ਵਿੱਚ ਆਪਾਂ ਸਿੱਧੇ ਤੌਰ ਤੇ ਅਪੀਲ ਕਰ ਸਕਦੇ ਹਾਂ ਮਾਨ ਸਾਹਿਬ ਨੂੰ, ਕਿਉਂਕਿ ਮਾਨ ਸਾਹਿਬ ਕੋਲ ਹੀ ਜੋ ਹੋਮ ਡਿਪਾਰਟਮੈਂਟ ਹੈ ਨਾ, ਗ੍ਰਹਿ ਮੰਤਰਾਲਾ, ਉਹਨਾਂ ਦੇ ਕੋਲ ਆ, ਤਾਂ ਸਾਰਾ ਕੁਝ ਉਹਨਾਂ ਦੀ ਅਧੀਨਗੀ 'ਚ ਆ। ਤਾਂ ਉਹਨਾਂ ਨੂੰ ਚਾਹੀਦਾ ਆ ਕਿ ਉਹ ਆਪਣੇ ਮਹਿਕਮਿਆਂ ਨੂੰ ਖਿੱਚਣ ਕੇ ਭਾਈ ਕੀ ਗੱਲ ਆ, ਕੋਈ ਮਹੂਰਤ ਕਢਾਉਣਾ ਤੁਸੀਂ, ਕਿ ਜਾਂ ਸ਼ੀ ਜਿਨਪਿੰਗ ਨੂੰ ਉਡੀਕਦੇ ਜੇ ਕਿ ਜਦੋਂ ਇੰਡੀਆ ਦੇ ਦੌਰੇ ਤੇ ਆਏਗਾ ਤੇ ਉਹਨੂੰ ਪੰਜਾਬ 'ਚ ਬੁਲਾ ਕੇ ਉਹਦੇ ਤੋਂ ਰਿਬਨ ਕਟਾ ਕੇ ਤੇ ਸਾਰੀਆਂ ਪਰਮਿਸ਼ਨਾਂ ਵਗੈਰਾ ਦੇ ਦਿਆਂਗੇ। ਇਹ ਕਿਉਂ ਰੋਕ ਕੇ ਬੈਠੇ ਆ? ਮੇਰੇ ਖਿਆਲ ਦੇ ਨਾਲ ਜਿਹੜੇ ਸੰਬੰਧਿਤ ਅਧਿਕਾਰੀ ਆ, ਇਹਨਾਂ ਦੀ ਵੀ ਜਾਂਚ ਖੋਲੀ ਜਾਣੀ ਚਾਹੀਦੀ ਆ ਕਿ ਜਿਹੜੇ ਬੰਦੇ ਫਸੇ ਹੋਏ ਨੇ, ਜਿਹੜੇ ਅਫਸਰ ਇਸ ਤਰ੍ਹਾਂ ਦੇ ਫਸੇ ਨੇ, ਕਿਤੇ ਇਹ ਉਹਨਾਂ ਦੇ ਨਾਲ ਘੁੰਡੀਆਂ ਫਸਾ ਕੇ ਜਾਣ ਬੁੱਝ ਕੇ ਤੇ ਉਹਨਾਂ ਦੀ ਜਾਨ ਨਹੀਂ ਬਚਾ ਰਿਹਾ। ਜੀ, ਕਈ ਤਰ੍ਹਾਂ ਦੀਆਂ ਕੁੰਡੀਆਂ ਹੋ ਸਕਦੀਆਂ ਨੇ, ਖਾਸ ਤੌਰ ਤੇ ਜਿੱਦਾਂ ਦੀ ਤੁਸੀਂ ਅੰਤ 'ਚ ਕਹੀ ਹੈ, ਇਦਾਂ ਦੀਆਂ ਜ਼ਿਆਦਾ ਹੁੰਦੀਆਂ ਨੇ। ਅੱਗੇ ਚੱਲੀਏ, ਉਧਰ ਬਾਰਦਾਨਾ ਸਕੈਮ 'ਚ ਵੀ ਕਾਰਵਾਈ ਹੋਈ ਹੈ। ਬਾਰਦਾਨਾ ਸਕੈਮ ਕੀ ਹੈ, ਪਹਿਲਾਂ ਇਹ ਥੋੜਾ ਜਿਹਾ ਆਡੀਅנס ਨੂੰ ਦੱਸ ਦਈਏ। ਦੇਖੋ,
ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਮੁਹਿੰਮ ਚੱਲੀ ਸੀ, ਸਾਡਾ ਵੇਰਕਾ ਜੀ ਤੇ ਗੁਜਰਾਤੀਆਂ ਦਾ ਮੁੱਲ ਜੀ। ਮੈਂ ਰਾਜੇਵਾਲ ਹੋਰਾਂ ਨੂੰ ਆਖਿਆ ਸੀ, ਮੈਂ ਕਿਹਾ ਗੱਲ ਸੁਣੋ, ਅਕਲ ਨੂੰ ਹੱਥ ਮਾਰੋ। ਅਗਲਿਆਂ ਜੀ ਨੇ ਆਪਦਾ ਅਮੁੱਲ ਬ੍ਰਾਂਡ ਜਿਹੜਾ ਹੈ ਨਾ, ਉਹ ਬੜਾ ਸੋਚ ਸਮਝ ਕੇ ਬੜਾ ਢੰਗ ਦੇ ਨਾਲ ਅੱਗੇ ਲਿਆਂਦਾ। ਅੱਜ ਜਿਸ ਨੂੰ ਆਪਾਂ ਕਹਿੰਦੇ ਸੀ ਕਿ ਇੱਥੇ ਦੁੱਧ ਦੇ ਕਹਿ ਲਓ ਕਿ ਬਈ ਇਹ ਦਰਿਆ ਪੈ ਵਹਿੰਦੇ ਨੇ ਪੰਜਾਬ ਦੇ ਵਿੱਚ, ਅੱਜ ਉਹ ਇੱਥੇ ਲਿਆ ਕੇ ਆਪਦੇ ਪ੍ਰੋਡਕਟ ਵੇਚ ਰਹੇ ਨੇ। ਉਹਦੇ ਪਿੱਛੇ ਉਹਨਾਂ ਦਾ ਬਿਜ਼ਨਸ ਮਾਡਲ ਦੇਖੋ। ਹਰੇਕ ਗੱਲ ਤੇ ਚੱਕ ਕੇ ਭੰਡ ਦੇਣਾ ਕਿਸੇ ਨੂੰ, ਉਹ ਵਾਜਬ ਨਹੀਂ ਹੁੰਦਾ। ਮੈਂ ਕਿਹਾ ਤੁਹਾਡੇ ਕੋਲ ਜਿਹੜਾ ਵੇਰਕਾ ਸੀ, ਮਾਰਕਫੈੱਡ ਸੀ, ਇਹਨੂੰ ਡੁੱਬਿਆ ਕਿੰਨੇ ਆ? ਕਦੇ ਇਹਨਾਂ ਦੀ ਨਿਸ਼ਾਨਦੇਹੀ ਤੇ ਕਰੋ। ਉਹ ਤੁਹਾਡੇ ਨੇ, ਪੰਜਾਬੀ ਤੁਹਾਡੇ ਆਪਣੇ। ਮੈਂ ਸਾਰੇ ਨਹੀਂ ਕਹਿੰਦਾ ਹੁੰਦਾ, ਪਰ ਕੁਝ ਇਹ ਜਿਹੜੇ ਚੋਰ ਕਿਸਮ ਦੇ ਬੰਦੇ ਸੀ, ਇਹਨਾਂ ਨੇ ਇਹ ਅਦਾਰੇ ਜਿਹੜੇ ਸੀ ਉਹ ਡੁਬੋ ਦਿੱਤੇ ਆ। ਹੁਣ ਜੇ ਤੁਸੀਂ ਵੇਖੋਗੇ ਤਾਂ ਇਹ ਮਾਮਲਾ ਮਾਰਕਫੈੱਡ ਦੇ ਨਾਲ ਜੁੜਿਆ ਵਾ। ਮਾਰਕਫੈੱਡ ਦੇ ਨਾਲ ਜੁੜਿਆ ਜਿਹੜਾ ਮਾਮਲਾ ਆ, ਇਹਦੇ ਵਿੱਚ ਇੱਕ ਇਹਨਾਂ ਦਾ ਪਲਾਂਟ ਆ, ਕੈਟਲ ਫੀਡ ਪਲਾਂਟ ਖੰਨੇ। ਉੱਥੇ ਕੀ ਹੋਇਆ ਗੁਰਪ੍ਰੀਤ ਜੀ, 2 ਸਾਲਾਂ ਦਾ ਮਾਮਲਾ ਆ। ਸਾਲ ਸੀ 23-24 ਤੇ 24-25। 19,77,050 50 ਬੋਰੀਆਂ ਬਾਰਦਾਨੇ ਦੀ ਵਿਕਰੀ ਹੋਈ, ਪਰ ਰਿਕਾਰਡ ਨਾਲ ਛੇੜਛਾੜ ਕਰਕੇ ਇਹਨਾਂ ਨੇ 10,80,300 ਬੋਰੀਆਂ ਹੀ ਦਿਖਾਈਆਂ। ਇਸ ਤਰ੍ਹਾਂ ਲਗਭਗ 8,97,000 ਯਾਨੀ 9 ਲੱਖ ਵਿਕਰੀ ਨੂੰ ਲੁਕਾ ਕੇ 1,32,00,000 ਦਾ ਗਬਨ ਕਰ ਲਿਆ ਗਿਆ। ਠੀਕ ਹੈ ਜੀ। ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਅਕਾਊਂਟਸ ਬ੍ਰਾਂਚ ਦੇ ਜਿਹੜੇ ਟੈਲੀ ਸਾਫਟਵੇਅਰ ਸੀਗੇ, ਉਹਨਾਂ ਤੋਂ ਅਸਲ ਬਿੱਲ ਮਿਟਾ ਦਿੱਤੇ ਗਏ ਤੇ ਬਿੱਲਾਂ 'ਚ ਬਦਲਾਅ ਕਰ ਦਿੱਤਾ ਗਿਆ। ਇਹੀ ਕਾਰਨਾਮੇ ਪੱਕੇ ਕਰਮਚਾਰੀਆਂ ਦੇ ਨਾਲ ਨਾਲ ਆਊਟਸੋਰਸਡ ਏਜੰਸੀ ਕਰਮਚਾਰੀਆਂ ਅਮਰਿੰਦਰ ਬਚਿੱਤਰ ਤੇ ਦੀਪੇ ਨੇ ਵੀ ਮਿਲੀ ਭਗਤ ਨਾਲ ਕੀਤਾ ਹੈ। 2 ਰੈਗੂਲਰ ਕਰਮਚਾਰੀ ਕਿਹੜੇ ਆ ਜਿਹੜੇ ਸਸਪੈਂਡ ਕੀਤੇ ਅੱਜ? ਇੱਕ ਤੇ ਹੈਗਾ ਮਿਲਕਫੈਡ ਦਾ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ। ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਕਾਊਂਟਸ ਬ੍ਰਾਂਚ ਦਾ ਜਿਹੜਾ ਇੰਚਾਰਜ ਹੈ ਮਨਪ੍ਰੀਤ ਮੰਗਟ, ਤੇ ਸਟੋਰ ਇੰਚਾਰਜ ਹੈ ਜਤਿੰਦਰਪਾਲ ਸਿੰਘ। ਇਹ ਕੌਣ ਆ ਬਈ ਜੀ? ਮੰਗਟ ਕੌਣ ਹੁੰਦੇ ਆ ਦੱਸਣ ਦੀ ਲੋੜ ਨਹੀਂ, ਜਤਿੰਦਰਪਾਲ ਸਿੰਘ ਕੌਣ ਆ ਦੱਸਣ ਦੀ ਲੋੜ ਨਹੀਂ, ਤਾਂ ਫੇਰ ਕੌਣ ਆ? ਡੁੱਬਣ ਵਾਲਾ ਕੌਣ ਆ? ਤਾਂ ਗੱਲ ਇਹ ਆ, ਕੁਝ ਫਰਮਾਂ ਦੇ ਨਾਲ ਰਲ ਮਿਲ ਕੇ ਇਹਨਾਂ ਨੇ ਸਾਰਾ ਕੁਝ ਜਿਹੜਾ ਉਹ ਕੀਤਾ ਸਾਹਿਬ। ਤਾਂ ਐ ਡੁੱਬਦੇ ਨੇ ਅਦਾਰੇ, ਐ ਸਹਿਕਾਰਤਾ ਫੇਲ ਹੁੰਦੀ ਹੈ ਸਾਹਿਬ। ਸੋ ਇਸ ਕਰਕੇ ਰਾਜੇਵਾਲ ਸਾਹਿਬ ਹੋਰੀ ਸਿਆਣੇ ਬਿਆਣੇ ਬੰਦੇ ਆ। ਮੈਂ ਉਸ ਵੇਲੇ ਵੀ ਕਹਿਣਾ, ਅੱਜ ਵੀ ਕਹਿਣਾ ਕਿ ਸਾਡੇ ਕੋਲ ਬਿਜ਼ਨਸ ਮਾਡਲ ਮਾੜਾ ਨਹੀਂ ਸੀ। ਸਾਡੇ ਕੋਲ ਬੰਦੇ ਮਾੜੇ ਸੀ ਜਿਨ੍ਹਾਂ ਨੇ ਤਾਂ ਲਿਜਾਣਾ ਸੀ, ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੀ। ਤਾਂ ਅੱਜ ਵੀ ਤੁਸੀਂ ਡਾਟਾ ਕੱਢ ਲਓ, ਮੈਂ ਬਹੁਤ ਜਲਦੀ ਕੱਢ ਵੀ ਦੇਵਾਂਗਾ ਤੁਹਾਨੂੰ ਜੇ ਜ਼ਰੂਰਤ ਪਈ ਤਾਂ। ਇਹਨਾਂ ਅਦਾਰਿਆਂ ਦਾ ਮੁਨਾਫਾ ਅੱਜ ਤੋਂ 5 ਸਾਲ 10 ਸਾਲ ਪਹਿਲਾਂ ਦਾ ਦੇਖ ਲਓ ਤੇ ਹੁਣ ਚੈੱਕ ਕਰ ਲਓ, ਤੇ ਦੂਜਿਆਂ ਦੀ ਬੈਲੈਂਸ ਸ਼ੀਟ ਦੇਖ ਲਿਓ ਮੁੱਲ ਵਰਗਿਆਂ ਦੀ, ਉਹ ਤੁਹਾਨੂੰ ਸਾਫ਼ ਅੰਤਰ ਨਜ਼ਰ ਆ ਜਾਏਗਾ। ਜੀ, ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਉਧਰ ਜ਼ਹਿਰੀਲੀ ਫਰੂਟੀ ਮਾਮਲੇ ਦੇ ਵਿੱਚ ਤਸਵੀਰਾਂ ਜਾਰੀ ਹੋਈਆਂ ਨੇ। ਕਿਹੜਾ ਮਾਮਲਾ ਹੈ ਜੀ? ਦੇਖੋ 24 ਦੇ ਵਿੱਚ ਗੁਰਪ੍ਰੀਤ ਜੀ ਇੱਕ ਘਟਨਾਕ੍ਰਮ ਵਾਪਰਦਾ ਹੈ। ਠੀਕ ਹੈ ਜੀ। ਇਹਦੇ ਵਿੱਚ ਜਗ੍ਹਾ ਹੈ ਜਗਰਾਉਂ, ਉੱਥੋਂ ਦਾ ਬੜਾ ਇੱਕ ਧਾਰਮਿਕ ਸਥਾਨ ਪ੍ਰਸਿੱਧ ਹੈ, ਗੁਰਦੁਆਰਾ ਨਾਨਕਸਰ। ਗੱਲ 26 ਅਗਸਤ 24 ਦੀ ਆ। ਉੱਥੇ ਜੋੜਾ ਇੱਕ ਮੱਥਾ ਟੇਕਣ ਆਉਂਦਾ ਹੈ। ਮੱਥਾ ਟੇਕਣ ਤੋਂ ਬਾਅਦ ਉਹ ਕਿਸੇ ਜਗ੍ਹਾ ਤੇ ਯਾਨੀ ਰੂਮ ਜੋ ਉਹਨਾਂ ਨੂੰ ਮਿਲਿਆ ਹੋਏਗਾ, ਉੱਥੇ ਆਰਾਮ ਪੈ ਕਰਦੇ ਸਨ ਕਿ 3 ਲੋਕ ਉਹਨਾਂ ਦੇ ਕੋਲ ਆਉਂਦੇ ਆ ਤੇ ਕਹਿੰਦੇ ਆ ਵੀ ਆ ਫਰੂਟੀ ਲੈ ਲਓ। ਅਗਸਤ ਦਾ ਮਹੀਨਾ ਹੁੰਦਾ, ਤੁਹਾਨੂੰ ਪਤਾ ਗਰਮੀ, ਵੀ ਆ ਪ੍ਰਸ਼ਾਦ ਆ। ਤਾਂ ਇਹਨਾਂ ਨੇ ਸ਼ਰਧਾ ਵਸ ਹੋ ਕੇ ਉਹ ਫਰੂਟੀ ਪੀ ਲਈ ਤੇ ਕੁਝ ਦੇਰ ਬਾਅਦ ਦੋਨੇ ਬੇਹੋਸ਼ ਹੋ ਗਏ। ਹੁਣ ਜਿਹੜਾ ਤੇ ਪਤੀ ਸੀਗਾ ਉਹਨੇ ਕੁਝ ਜ਼ਿਆਦਾ ਪੀ ਲਈ ਹੋਣੀ ਆ, ਗੁਰਸ਼ਰਨਜੀਤ ਉਹਦਾ ਨਾਮ ਸੀਗਾ। ਉਸਨੂੰ ਜਦੋਂ ਡਾਕਟਰਾਂ ਦੇ ਕੋਲ ਲਿਆ, ਉੱਥੇ ਦਾ ਮਤਲਬ ਕਿ ਕਹਿ ਲਓ ਕੋਈ ਵੀ ਸੰਗਤਾਂ ਦਾ ਜਾਂ ਜੋ ਵੀ ਹੈ ਉੱਥੇ ਜਿਹੜਾ ਕੱਟ ਸੀ, ਤਾਂ ਉਹਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਨਾਨੀ ਬਚ ਗਈ ਸੀ। ਉਹਨੇ ਫਿਰ ਰੌਲਾ ਪਾਇਆ ਕਿ ਫਰੂਟੀ ਦਿੱਤੀ ਗਈ ਹੈ ਸਾਨੂੰ। ਤਾਂ ਤੁਸੀਂ ਹਿਸਾਬ ਲਾ ਲਓ ਕਿ ਉਸ ਤੋਂ ਬਾਅਦ 20 ਗ੍ਰਾਮ ਸੋਨੇ ਦੀਆਂ ਚੂੜੀਆਂ ਯਾਨੀ 2 ਤੋਲੇ, 30 ਗ੍ਰਾਮ ਦਾ ਕੜਾ ਸੀ, ਉਹ ਸਾਰਾ ਕੁਝ ਉਹਨਾਂ ਨੇ ਲਾ ਲਿਆ।
ਯਾਨੀ ਇਹ ਸਾਫ਼ ਪਤਾ ਲੱਗਾ ਕਿ ਇਹ ਬੰਦੇ ਜਿਹੜੇ ਸੀਗੇ ਜਿਵੇਂ ਜ਼ਹਿਰ ਖੁਰਾਨੀ ਗੈਂਗ ਹੁੰਦਾ ਕੁਝ ਇਸ ਤਰ੍ਹਾਂ ਦੇ ਸੀਗੇ। ਹੁਣ ਬਹੁਤ ਲੰਮੇ ਸਮੇਂ ਬਾਅਦ ਲਗਭਗ ਸਾਲ ਬਾਅਦ ਇਹਨਾਂ ਦੀਆਂ ਤਸਵੀਰਾਂ ਪੁਲਿਸ ਨੇ ਜਾਰੀ ਕਰ ਦਿੱਤੀਆਂ, ਯਾਨੀ ਸੀਸੀਟੀਵੀ ਕੈਮਰੇ 'ਚ ਜਿਹੜੀਆਂ ਕੈਦ ਹੋਈਆਂ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਫੜਨਾ ਚਾਹੀਦਾ, ਇਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਆ। ਇਹਨਾਂ ਨੇ ਨਾ ਸਿਰਫ ਬੰਦਾ ਮਾਰਿਆ, ਗੁਰੂ ਘਰ ਦੀ ਜਿਹੜੀ ਸ਼ਰਧਾ ਹੈ ਉਸ ਨਾਲ ਵੀ ਇਹਨਾਂ ਨੇ ਧਰੋਹ ਕਮਾਇਆ ਹੈ। ਇਸ ਤੋਂ ਇਲਾਵਾ ਇਹਨਾਂ ਨੇ ਚੋਰੀ ਕੀਤੀ ਆ। ਬੰਦੇ ਸ਼ਕਲੋਂ ਸੂਰਤੋਂ ਪਹਿਰਾਵੇ ਤੋਂ ਪੰਜਾਬੀ ਲੱਗਦੇ ਆ, ਤੇ ਮੇਰੇ ਖਿਆਲ ਦੇ ਨਾਲ ਜਿੰਨੀ ਕਲੀਅਰ ਫੋਟੋ ਆ ਗਈ ਆ, ਇਹ ਬੰਦੇ ਬਹੁਤ ਜਲਦੀ ਨੱਥੇ ਜਾਣਗੇ, ਫੜੇ ਜਾਣਗੇ ਜੀ। ਜੀ, ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।